ਰੋਇਟਰਸ ਹਰਜੋਤ ਸਿੰਘ ਜੀ ਰਿਪੋਰਟ ਕਰ ਰਿਹਾ ਹੈ ਵੀ ਭਾਰਤ ਦਾ ਜਿਹੜਾ ਰੁਪਈਆ ਆ ਉਹ ਇੱਕ ਵਾਰੀ ਫੇਰ ਥੱਲੇ ਵੱਲ ਨੂੰ ਗਿਆ ਹੈਗਾ ਆ। ਕਹਿੰਦੇ ਵੀ ਪਿਛਲੇ 2-3 ਦਿਨ ਥੋੜਾ ਜਿਹਾ ਇਸਨੇ ਜਿਹੜਾ ਉਹ ਵਾਪਸ ਤਾਂ ਨੂੰ ਜਿਹੜਾ ਉਹ ਆਇਆ ਸੀਗਾ, ਪਰ ਯੂਐਸ ਇਰਾਨ ਦੀ ਜਿਹੜੀ ਪੀਸ ਡੀਲ ਦੇ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਉਹਦਾ ਰੀਬਾਊਂਡ ਕੀਤੀਆਂ ਆ, ਪਰ ਉਸ ਦੇ ਬਾਵਜੂਦ ਭਾਰਤੀ ਰੁਪਈਆ ਫੇਰ ਜਿਹੜਾ ਉਹ ਹੋਰ ਡਿੱਗ ਗਿਆ ਹੈ। ਇਸ ਟਾਈਮ 95-96 ਦੇ ਦਰਮਿਆਨ ਜਿਹੜਾ ਉਹ ਡਾਲਰ ਦੇ ਮੁਕਾਬਲੇ ਚੱਲ ਰਿਹਾ ਹੈਗਾ ਆ। ਏਸ਼ੀਅਨ ਕਰੰਸੀਜ਼ ਕਹਿੰਦੇ ਵੀ ਓਵਰਆਲ ਹੀ ਜਿਹੜੀਆਂ ਉਹ ਵੀਕ ਚੱਲ ਰਹੀਆਂ ਹੈਗੀਆਂ ਆ। ਇੰਡੋਨੇਸ਼ੀਆ ਦਾ ਰੁਪਈਆ ਤੇ ਫਿਲੀਪੀਨ ਦਾ ਜਿਹੜਾ ਪੈਸੋ ਆ ਉਹ ਵੀ ਅੱਧਾ ਪਰਸੈਂਟ ਤੱਕ ਜਿਹੜਾ ਉਹ ਡਿੱਗ ਜਿਹੜਾ ਹੋ ਚੁੱਕਾ ਹੈਗਾ ਆ। ਸੋ ਬ੍ਰੈਂਟ ਕਰੂਡ ਫਿਊਚਰ ਅੱਜ 3% ਵੱਧ ਗਿਆ ਤੇ ਹੁਣ ਫਿਰ $100 ਦੇ ਨਜ਼ਦੀਕ ਜਿਹੜਾ ਬ੍ਰੈਂਟ ਕਰੂਡ ਦਾ ਜਿਹੜਾ ਉਹ ਪ੍ਰਾਈਸ ਪਹੁੰਚ ਗਿਆ ਹੈ। ਕਾਰਨ ਉਹੀ ਆ ਵੀ ਅਮਰੀਕਾ ਦੇ ਦੁਆਰਾ ਫਿਰ ਹਮਲੇ ਇਸ ਦੇ ਉੱਤੇ ਇਰਾਨ ਦੇ ਉੱਤੇ ਜਿਹੜੇ ਉਹ ਸ਼ੁਰੂ ਕੀਤੇ ਜਿਹੜੇ ਹੋ ਗਏ ਹੈਗੇ ਆ। ਸੋ ਪਰ ਭਾਰਤ ਦਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਰੁਪਈਆ ਆ ਉਹ ਲਗਾਤਾਰ ਥੱਲੇ ਵੱਲ ਨੂੰ ਜਿਹੜਾ ਉਹ ਜਾ ਰਿਹਾ ਆ। ਇੰਡੀਅਨ ਜਿਹੜੀਆਂ ਐਕੁਇਟੀਜ਼ ਆ ਤੇ ਬੌਂਡ ਦੀਆਂ ਜਿਹੜੀਆਂ ਯੀਲਡਸ ਆ, ਉਹ ਬੌਂਡ ਦੀ ਯੀਲਡ ਜਿਹੜੀ ਉਹ ਵੱਧ ਗਈ, ਐਕੁਇਟੀਜ਼ ਜਿਹੜੀਆਂ ਉਹ ਘਟ ਗਈਆਂ। ਇਨਵੈਸਟਰਸ ਨੇ ਕਹਿੰਦੇ ਵੀ ਹੁਣ ਜਿਹੜੀਆਂ ਨਵੀਆਂ ਸਟ੍ਰਾਈਕਸ ਹੋਈਆਂ ਆ ਉਸ ਤੋਂ ਲੈ ਕੇ ਜਿਹੜਾ ਇਹ ਆਪਣੀ ਇਨਵੈਸਟਮੈਂਟ ਆ ਇੱਕ ਪਾਸੋਂ ਚੱਕ ਕੇ ਦੂਜੇ ਪਾਸੇ ਮੂਵ ਕਰਨ ਵੱਲ ਨੂੰ ਜਿਹੜਾ ਆ ਉਹ ਕੀਤਾ ਆ। ਭਾਰਤ ਦਾ ਜਿਹੜਾ 10 ਈਅਰ ਬੌਂਡ ਆ ਉਹ 7% ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਪਹੁੰਚ ਜਿਹੜਾ ਹੋ ਚੁੱਕਾ ਹੈਗਾ ਆ। ਪਰ ਕਹਿੰਦੇ ਵੀ ਇਸ ਟਾਈਮ ਆਰਬੀਆਈ ਕੋਸ਼ਿਸ਼ ਕਰ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਡਾਲਰ ਇਨਫਲੋਜ਼ ਆ ਉਹਨਾਂ ਨੂੰ ਸ਼ੋਰ ਅਪ ਕੀਤਾ ਜਿਹੜਾ ਹੋ ਜਾਵੇ। ਭਾਰਤ ਦੇ ਵਿੱਚ ਤੁਸੀਂ ਦੇਖ ਲਓ ਵੀ ਰੁਪਈਏ ਦੀ ਇੰਨੀ ਪਤਲੀ ਜਿਹੜੀ ਹਾਲਤ ਆ, ਅਜੇ ਤੱਕ ਕਦੀ ਵੀ ਜਿਹੜੇ ਇਤਿਹਾਸ ਦੇ ਵਿੱਚ, ਇੰਡੀਅਨ ਇਤਿਹਾਸ ਦੇ ਵਿੱਚ ਇੰਨੀ ਮਾੜੀ ਜਿਹੜੀ ਵੈਲਿਊ ਆ ਉਹ ਕਦੀ ਵੀ ਇੰਡੀਅਨ ਰੁਪਈਏ ਦੀ ਜਿਹੜੀ ਉਹ ਨਹੀਂ ਸੀ ਹੋਈ। ਜਿਸੇ ਕਰਕੇ ਮੋਦੀ ਨੂੰ ਬਾਰ-ਬਾਰ ਇਦਾਂ ਦੀਆਂ ਗੱਲਾਂ, ਸੋਨਾ ਨਾ ਖਰੀਦੋ, ਤੇਲ ਘੱਟ ਪਾਓ, ਆਰਗੈਨਿਕ ਖਾਦਾਂ ਦੇ ਉੱਤੇ ਜਿਹੜਾ ਉਹ ਫੋਕਸ ਕਰੋ, ਵੀ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਆ ਉਹ ਚੀਜ਼ ਜਿਹੜੀਆਂ ਉਹ ਕਹਿ ਰਹੇ ਹੈਗੇ ਆ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਇੰਡੀਅਨ ਕਰੰਸੀ ਬਹੁਤ ਜ਼ਿਆਦਾ ਡੀਵੈਲਿਊ ਹੋ ਚੁੱਕੀ ਹੈ। ਜੀ ਰੋਇਟਰਸ ਹਰਜੋਤ ਸਿੰਘ ਜੀ ਰਿਪੋਰਟ ਕਰ ਰਿਹਾ ਹੈ ਵੀ ਭਾਰਤ ਦਾ ਜਿਹੜਾ ਰੁਪਈਆ ਆ ਉਹ ਇੱਕ ਵਾਰੀ ਫੇਰ ਥੱਲੇ ਵੱਲ ਨੂੰ ਗਿਆ ਹੈਗਾ ਆ। ਕਹਿੰਦੇ ਵੀ ਪਿਛਲੇ 2-3 ਦਿਨ ਥੋੜਾ ਜਿਹਾ ਇਸਨੇ ਜਿਹੜਾ ਉਹ ਵਾਪਸ ਤਾਂ ਨੂੰ ਜਿਹੜਾ ਉਹ ਆਇਆ ਸੀਗਾ, ਪਰ ਯੂਐਸ ਇਰਾਨ ਦੀ ਜਿਹੜੀ ਪੀਸ ਡੀਲ ਦੇ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਉਹਦਾ ਰੀਬਾਊਂਡ ਕੀਤੀਆਂ ਆ, ਪਰ ਉਸ ਦੇ ਬਾਵਜੂਦ ਭਾਰਤੀ ਰੁਪਈਆ ਫੇਰ ਜਿਹੜਾ ਉਹ ਹੋਰ ਡਿੱਗ ਗਿਆ ਹੈ। ਇਸ ਟਾਈਮ 95-96 ਦੇ ਦਰਮਿਆਨ ਜਿਹੜਾ ਉਹ ਡਾਲਰ ਦੇ ਮੁਕਾਬਲੇ ਚੱਲ ਰਿਹਾ ਹੈਗਾ ਆ। ਏਸ਼ੀਅਨ ਕਰੰਸੀਜ਼ ਕਹਿੰਦੇ ਵੀ ਓਵਰਆਲ ਹੀ ਜਿਹੜੀਆਂ ਉਹ ਵੀਕ ਚੱਲ ਰਹੀਆਂ ਹੈਗੀਆਂ ਆ। ਇੰਡੋਨੇਸ਼ੀਆ ਦਾ ਰੁਪਈਆ ਤੇ ਫਿਲੀਪੀਨ ਦਾ ਜਿਹੜਾ ਪੈਸੋ ਆ ਉਹ ਵੀ ਅੱਧਾ ਪਰਸੈਂਟ ਤੱਕ ਜਿਹੜਾ ਉਹ ਡਿੱਗ ਜਿਹੜਾ ਹੋ ਚੁੱਕਾ ਹੈਗਾ ਆ। ਸੋ ਬ੍ਰੈਂਟ ਕਰੂਡ ਫਿਊਚਰ ਅੱਜ 3% ਵੱਧ ਗਿਆ ਤੇ ਹੁਣ ਫਿਰ $100 ਦੇ ਨਜ਼ਦੀਕ ਜਿਹੜਾ ਬ੍ਰੈਂਟ ਕਰੂਡ ਦਾ ਜਿਹੜਾ ਉਹ ਪ੍ਰਾਈਸ ਪਹੁੰਚ ਗਿਆ ਹੈ। ਕਾਰਨ ਉਹੀ ਆ ਵੀ ਅਮਰੀਕਾ ਦੇ ਦੁਆਰਾ ਫਿਰ ਹਮਲੇ ਇਸ ਦੇ ਉੱਤੇ, ਇਰਾਨ ਦੇ ਉੱਤੇ ਜਿਹੜੇ ਉਹ ਸ਼ੁਰੂ ਕੀਤੇ ਜਿਹੜੇ ਹੋ ਗਏ ਹੈਗੇ ਆ। ਸੋ ਪਰ ਭਾਰਤ ਦਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਰੁਪਈਆ ਆ ਉਹ ਲਗਾਤਾਰ ਥੱਲੇ ਵੱਲ ਨੂੰ ਜਿਹੜਾ ਉਹ ਜਾ ਰਿਹਾ ਆ। ਇੰਡੀਅਨ ਜਿਹੜੀਆਂ ਐਕੁਇਟੀਜ਼ ਆ ਤੇ ਬੌਂਡ ਦੀਆਂ ਜਿਹੜੀਆਂ ਯੀਲਡਸ ਆ, ਉਹ ਬੌਂਡ ਦੀ ਯੀਲਡ ਜਿਹੜੀ ਉਹ ਵੱਧ ਗਈ, ਐਕੁਇਟੀਜ਼ ਜਿਹੜੀਆਂ ਉਹ ਘਟ ਗਈਆਂ। ਇਨਵੈਸਟਰਸ ਨੇ ਕਹਿੰਦੇ ਵੀ ਹੁਣ ਜਿਹੜੀਆਂ ਨਵੀਆਂ ਸਟ੍ਰਾਈਕਸ ਹੋਈਆਂ ਆ ਉਸ ਤੋਂ ਲੈ ਕੇ ਜਿਹੜਾ ਇਹ ਆਪਣੀ ਇਨਵੈਸਟਮੈਂਟ ਆ ਇੱਕ ਪਾਸੋਂ ਚੱਕ ਕੇ ਦੂਜੇ ਪਾਸੇ ਮੂਵ ਕਰਨ ਵੱਲ ਨੂੰ ਜਿਹੜਾ ਆ ਉਹ ਕੀਤਾ ਆ। ਭਾਰਤ ਦਾ ਜਿਹੜਾ 10 ਈਅਰ ਬੌਂਡ ਆ ਉਹ 7% ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਪਹੁੰਚ ਜਿਹੜਾ ਹੋ ਚੁੱਕਾ ਹੈਗਾ ਆ। ਪਰ ਕਹਿੰਦੇ ਵੀ ਇਸ ਟਾਈਮ ਆਰਬੀਆਈ ਕੋਸ਼ਿਸ਼ ਕਰ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਡਾਲਰ ਇਨਫਲੋਜ਼ ਆ ਉਹਨਾਂ ਨੂੰ ਸ਼ੋਰ ਅਪ ਕੀਤਾ ਜਿਹੜਾ ਹੋ ਜਾਵੇ। ਭਾਰਤ ਦੇ ਵਿੱਚ ਤੁਸੀਂ ਦੇਖ ਲਓ ਵੀ ਰੁਪਈਏ ਦੀ ਇੰਨੀ ਪਤਲੀ ਜਿਹੜੀ ਹਾਲਤ ਆ, ਅਜੇ ਤੱਕ ਕਦੀ ਵੀ ਜਿਹੜੇ ਇਤਿਹਾਸ ਦੇ ਵਿੱਚ, ਇੰਡੀਅਨ ਇਤਿਹਾਸ ਦੇ ਵਿੱਚ ਇੰਨੀ ਮਾੜੀ ਜਿਹੜੀ ਵੈਲਿਊ ਆ ਉਹ ਕਦੀ ਵੀ ਇੰਡੀਅਨ ਰੁਪਈਏ ਦੀ ਜਿਹੜੀ ਉਹ ਨਹੀਂ ਸੀ ਹੋਈ। ਜਿਸੇ ਕਰਕੇ ਮੋਦੀ ਨੂੰ ਬਾਰ-ਬਾਰ ਇਦਾਂ ਦੀਆਂ ਗੱਲਾਂ, ਸੋਨਾ ਨਾ ਖਰੀਦੋ, ਤੇਲ ਘੱਟ ਪਾਓ, ਆਰਗੈਨਿਕ ਖਾਦਾਂ ਦੇ ਉੱਤੇ ਜਿਹੜਾ ਉਹ ਫੋਕਸ ਕਰੋ, ਵੀ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਆ ਉਹ ਚੀਜ਼ ਜਿਹੜੀਆਂ ਉਹ ਕਹਿ ਰਹੇ ਹੈਗੇ ਆ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਇੰਡੀਅਨ ਕਰੰਸੀ ਬਹੁਤ ਜ਼ਿਆਦਾ ਡੀਵੈਲਿਊ ਹੋ ਚੁੱਕੀ ਹੈ। ਜੀ